ਨਵੀਂ ਦਿੱਲੀ ਦੀ ਰਿਊਟਰ ਖਬਰ ਏਜੰਸੀ ਅਨੁਸਾਰ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਜਨਵਰੀ ਮਹੀਨੇ ਵਿੱਚ ਦੁਬਈ ਵਿਖੇ ਕਸ਼ਮੀਰ ਮਸਲੇ ਤੇ ਗੁਪਤ ਮੀਟਿੰਗ ਕਰਕੇ ਗੱਲਬਾਤ ਕੀਤੀ ਹੈ। ਇਸ ਮੀਟਿੰਗ ਵਿੱਚ ਕਸ਼ਮੀਰ ਦੇ ਹਿਮਾਲਈ ਖਿੱਤੇ ਉੱਪਰ ਤਣਾਅ ਨੂੰ ਘਟਾਉਣ ਦੀ ਗੱਲ ਹੋਈ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਸਾਰਾ ਸੰਸਾਰ ਭਾਰਤ ਪਾਕਿਸਤਾਨ ਵੱਲੋਂ ਸੀਮਾ ਉੱਪਰ ਅਚਾਨਕ ਗੋਲੀਬੰਦੀ ਕਰਨ ਦੇ ਫੈਸਲੇ ਤੋਂ ਭੌਂ-ਚੱਕਾ ਰਹਿ ਗਿਆ ਸੀ, ਉਸ ਵੇਲੇ ਵੀ ਇਹ ਤਕਾਜ਼ੇ ਲਾਏ ਗਏ ਸਨ ਕਿ ਸੰਯੁਕਤ ਅਰਬ ਅਮੀਰਾਤ ਨੇ ਇਸ ਕਦਮ ਵਿੱਚ ਵਿਚੋਲਗੀ ਕੀਤੀ ਹੈ। ਹੁਣ ਦੁਬਈ ਵਿੱਚ ਅਜਿਹੀਆਂ ਮੀਟਿੰਗਾਂ ਕੀਤੇ ਜਾਣ ਦੀ ਖਬਰ ਜੋ ਕਿ ਉੱਥੋਂ ਦੀ UAE ਸਰਕਾਰ ਵੱਲੋਂ ਹੀ ਆਯੋਜਿਤ ਕੀਤੀਆਂ ਮੰਨੀਆਂ ਜਾ ਰਹੀਆਂ ਹਨ, ਜਿਸ ਨਾਲ ਤਸਵੀਰ ਕੁਝ ਸਾਫ਼ ਨਜ਼ਰ ਹੁੰਦੀ ਦਿਸਦੀ ਹੈ। ਕਸ਼ਮੀਰ ਵਿੱਚ ਗੋਲੀਬੰਦੀ ਦੇ ਫੈਸਲੇ ਤੋਂ ਬਾਅਦ ਵੀ ਅਣਆਯੋਜਿਤ ਤਰੀਕੇ ਨਾਲ ਅਚਾਨਕ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ੀ ਨੁਮਾਇੰਦੇ ਭਾਰਤ ਫੇਰੀ ਤੇ ਪਹੁੰਚੇ ਸਨ। ਅਲ ਜਜ਼ੀਰਾ ਦੇ ਹਵਾਲੇ ਨਾਲ ਪਾਕਿਸਤਾਨੀ ਰੱਖਿਆ ਵਿਸ਼ਲੇਸ਼ਕ ਆਇਸ਼ਾ ਸਦੀਕਾ ਨੇ ਵੀ ਭਾਰਤੀ ਅਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਉੱਚ ਪੱਧਰੀ ਅਧਿਕਾਰੀਆਂ ਵਿਚਕਾਰ ਕਈ ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਮੁਲਾਕਾਤਾਂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਉਸ ਨੇ ਥਾਈਲੈਂਡ, ਲੰਡਨ ਅਤੇ ਦੁਬਈ ਵਰਗੇ ਦੇਸ਼ਾਂ ਵਿੱਚ ਰਾਅ ਅਤੇ ISI ਵਿਚਾਲੇ ਮੀਟਿੰਗਾਂ ਕੀਤੇ ਜਾਣ ਦੀ ਗੱਲ ਕਹੀ ਹੈ। ਇਸ ਸ਼ਾਂਤੀ ਵਾਰਤਾ ਵਿੱਚ ਨਿੱਤ ਨਵੇਂ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸ਼ਾਂਤੀ ਵਾਰਤਾ ਨਹੀਂ, ਬਲਕਿ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਆਈ ਤਬਦੀਲੀ ਦੇ ਸਿੱਟੇ ਵਜੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਆ ਰਿਹਾ ਪ੍ਰਤੀਕਰਮ ਹੈ, ਜਿਸ ਵਿੱਚ ਕਿਸੇ ਵੀ ਸਮੇਂ ਬਹੁਤ ਕੁਝ ਗਲਤ ਹੋ ਸਕਦਾ ਹੈ। ਪਾਕਿਸਤਾਨ ਸਾਹਮਣੇ ਜਿੱਥੇ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚ ਫੌਜ ਹਟਾਏ ਜਾਣ ਤੋਂ ਬਾਅਦ ਉਧਰਲੇ ਪਾਸੇ ਸੀਮਾ ਸੁਰੱਖਿਆ ਦਾ ਭਾਰ ਹੈ ਅਤੇ ਆਰਥਿਕ ਹਾਲਾਤਾਂ ਨਾਲ ਨਜਿੱਠਣ ਲਈ ਚੀਨ ਦੀ ਮਦਦ ਦਾ ਦਬਾਅ ਹੈ। ਦੂਜੇ ਪਾਸੇ ਚੀਨ ਨਾਲ ਭਾਈਵਾਲਤਾ ਸਿੰਝ ਰਹੇ ਪਾਕਿਸਤਾਨ ਨਾਲ ਰਿਸ਼ਤੇ ਸੁਖਾਵੇਂ ਰੱਖਣਾ ਅਤੇ ਉਸੇ ਹੀ ਸਮੇਂ ਚੀਨ ਨਾਲ ਲੱਗਦੀਆਂ ਹੱਦਾਂ ਨੂੰ ਸੰਭਾਲਣ ਦਾ ਤਣਾਅ ਭਾਰਤ ਚੱਲ ਰਿਹਾ ਹੈ, ਜਿਸ ਵਿੱਚ ਅਮਰੀਕਾ ਦਾ ਦਖਲ ਵੀ ਆਪਣਾ ਵੱਖਰਾ ਰੋਲ ਅਦਾ ਕਰ ਰਿਹਾ ਹੈ।